ਫੌਤਗੀ ਵਾਲੇ ਘਰ, ਮਰਨੇ ਵਾਲੇ ਘਰ ਬਹਿ ਕੇ ਰੋਟੀ ਖਾਣ ਲੱਗ ਪੈਣਾ, ਇਹ ਕਿੱਧਰ ਦੀ ਇਨਸਾਨੀਅਤ ਹੈ? ਇਹ ਕਿੱਧਰ ਦੀ ਹਮਦਰਦੀ ਹੈ? ਕਿੱਧਰ ਦਾ ਅਹਿਸਾਸ ਹੈ? ਇਹ ਕਿੱਧਰ ਦੀ ਦਿਲਜੋਈ ਹੈ? ਗੱਲ ਪੂਰੀ ਸੁਣਿਓ, ਇਨਸ਼ਾਅੱਲਾ ਤੁਹਾਨੂੰ ਸਵਾਦ ਆਵੇਗਾ ਗੱਲ ਦਾ। ਜੇ ਚੰਗੀ ਲੱਗੀ ਤੇ ਅੱਗੇ ਇਹਨੂੰ ਸ਼ੇਅਰ ਵੀ ਲਾਜ਼ਮੀ ਕਰਿਓ। ਮੇਰਾ ਪੈਗਾਮ, ਮੇਰਾ ਮੈਸੇਜ ਸਭ ਵਾਸਤੇ ਵੀ। ਮੈਂ ਇਹ ਨਹੀਂ ਆਂਦਾ ਕਿ ਰੋਟੀ ਨਾ ਖਾਓ ਜਾਂ ਨਾ ਪਕਾਓ। ਮਿਸਾਲ ਦੇ ਤੌਰ ਤੇ ਕੋਈ ਫੌਤਗੀ ਹੋ ਗਈ ਹੈ, ਅਸੀਂ ਵੀ ਇਸੇ ਮੁਆਸ਼ਰੇ ਦਾ ਹਿੱਸਾ ਹਾਂ। ਜੀਵਨ ਬਾਅਦ ਦੇ ਵਿੱਚ, ਮਰਨ ਪਹਿਲਾਂ ਮੀਆਂ ਸਾਹਿਬ ਫਰਮਾਉਂਦੇ ਨੇ, ਜੀਵਨ ਜੀਵਨ ਝੂਠਾ ਨਾਵਾ ਮੌਤ, ਖਲੀ ਸਰ ਉੱਤੇ ਲੱਖ ਕਰੋੜ ਤੇਰੇ ਜੇ ਸੋਨੇ ਖਾਕ ਅੰਦਰ ਰਲ ਸੁੱਤੇ। ਮਕਸਦ ਕੀ ਹੈ? ਮੈਂ ਨਹੀਂ ਆਂਦਾ ਕਿ ਨਾ ਖਾਓ ਨਾ ਪਕਾਓ। ਦੂਰੋਂ ਪ੍ਰਾਹੁਣੇ ਆਏ ਨੇ, ਦੂਜਿਆਂ ਜ਼ਿਲ੍ਹਿਆਂ ਚੋਂ, ਦੂਜਿਆਂ ਇਲਾਕਿਆਂ ਚੋਂ ਮਹਿਮਾਨ ਆਏ ਨੇ, ਰਿਸ਼ਤੇਦਾਰ ਆਏ ਨੇ, ਘਰਦਿਆਂ ਨੇ ਰੋਟੀ ਪਕਾਈ, ਉਹਨਾਂ ਵਾਸਤੇ ਪਕਾਈ ਆਇਆ, ਮਹਿਮਾਨਾਂ ਵਾਸਤੇ। ਉਹ ਬਹਿਣ ਖਾਣ, ਜ਼ਾਹਿਰ ਸਫ਼ਰ ਕਰਕੇ ਆਏ ਨੇ, ਉਹਨਾਂ ਵਾਸਤੇ ਬਣਿਆ ਖਾਣਾ। ਪਿੰਡ ਵਾਲਿਆਂ ਦਾ ਕੀ ਹੱਕ ਹੈ ਕਿ ਬਹਿ ਕੇ ਰੋਟੀ ਖਾਣ ਉੱਥੇ? ਪਿੰਡ ਵਾਲਿਆਂ ਦਾ ਹੱਕ ਬਣਦਾ ਹੀ ਨਹੀਂ, ਚਾਹੇ ਉਹ ਕੋਈ ਖਤਮ ਹੋਵੇ, ਉਹਦੇ ਵਾਸਤੇ ਦੁਆਏ ਖੈਰ ਹੋਵੇ, ਜਾਂ ਮਰਨੇ ਵਾਲਾ ਦਿਨ ਹੋਵੇ ਜਿਹਨੂੰ ਕੌੜਾ ਵੱਟਾ ਆਉਂਦੇ ਆ। ਹੱਕ ਨਹੀਂ ਬਣਦਾ ਕਿ ਉਹ ਉੱਥੇ ਟੁੱਕਰ ਖਾਣ ਬਹਿਣ। ਜਿਹੜੇ ਰੋਟੀ ਖਾਣ ਬਹਿਣ ਪਿੰਡ ਵਾਲੇ, ਮੈਂ ਸਮਝਣਾ ਕਿ ਉਹ ਮਰਦਾਰ ਖਾਂਦੇ ਨੇ। ਔਰ ਜਿਹੜੇ ਨਮਾਇਸ਼ੀ ਤੌਰ ਦੇ ਉੱਤੇ ਸੱਦਾ ਘੱਲਦੇ ਨੇ ਕਿ ਤੁਸਾਂ ਆਉਣਾ ਭਾਈ, ਰੋਟੀ ਤੁਹਾਡੀ ਸਾਡੇ ਹਾਲੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਪਣੇ ਗਲੀ ਮਾਲੇ, ਆਪਣੇ ਮੁਆਸ਼ਰੇ ਦੇ ਵਿੱਚ, ਚਲੋ ਮਜ਼ਹਬ ਨੂੰ ਤੁਸੀਂ ਨਹੀਂ ਫਾਲੋ ਕਰਦੇ ਇਹਨਾਂ ਚੀਜ਼ਾਂ ਨੂੰ, ਲੇਕਿਨ ਆਪਣੇ ਆਲੇ ਦੁਆਲੇ ਵਾਲਿਆਂ ਵਾਸਤੇ ਮੁਸ਼ਕਿਲਾਤ ਤੇ ਪੈਦਾ ਨਾ ਕਰੋ। ਮਜ਼ਹਬ ਕੀ ਆਂਦਾ? ਮਜ਼ਹਬ ਇਹ ਆਂਦਾ ਕਿ ਜਿਹੜੇ ਘਰ ਫੌਤਗੀ ਹੋਈਏ, 3 ਦਿਨ ਉਸ ਘਰ ਦੇ ਵਿੱਚੋਂ ਤੇ ਧੂੰਮ ਹੀ ਨਹੀਂ ਨਿਕਲਣਾ ਚਾਹੀਦਾ। ਯਾਨੀ ਕਿ ਉਹਨਾਂ ਨੂੰ ਸੁੱਧ ਬੁੱਧ ਹੀ ਨਹੀਂ, ਪਰੇਸ਼ਾਨ ਨੇ। ਉਹਨਾਂ ਵਾਸਤੇ ਚਾਹੇ ਖਾਣਾ ਪਾਣੀ ਜੋ ਵੀ ਬੰਦੋਬਸਤ ਉਹਦੇ ਕਰੀਬੀ ਹਮਸਾਏ ਕਰਨ, ਮਾਲੇ ਵਾਲੇ ਕਰਨ ਜਾਂ ਰਿਸ਼ਤੇਦਾਰ ਕਰਨ। ਉਸ ਘਰ ਵਾਲਿਆਂ ਦੇ ਉੱਤੇ ਬਰਡਨ ਨਾ ਪਾਇਆ ਜਾਏ, ਬੋਝ ਨਾ ਪਾਇਆ ਜਾਏ। ਲੇਕਿਨ ਇੱਥੇ ਉਲਟਾ ਰਿਵਾਜ ਚੱਲ ਪਿਆ। ਇੱਥੇ ਘਰ ਵਾਲੇ ਆਪ ਨਹੀਂ ਮੁੜਦੇ ਤੇ ਜਿਹੜੇ ਬਾਹਰੋਂ ਆਏ ਹੁੰਦੇ ਨੇ, ਜਾਂ ਮੇਰਾ ਮਤਲਬ ਹੈ ਆਲੇ ਦੁਆਲੇ ਵਾਲੇ, ਐਡਾ ਬੇਹਿੱਸੀ ਦਾ ਮੁਜ਼ਾਹਰਾ ਕਰਦੇ ਨੇ ਕਿ ਜਿਸ ਤਰ੍ਹਾਂ ਕੋਈ ਅਹਿਸਾਸ ਨਹੀਂ। ਅਹਿਸਾਸ ਦੀ ਗੱਲ ਮੈਂ ਤੁਹਾਨੂੰ ਇੱਕ ਦੱਸਣਾ ਵਾ। ਇੱਥੇ ਸਾਡੇ ਪਿਛਲੇ ਦਿਨ ਦੇ ਵਿੱਚ ਇੱਕ ਫੌਤਗੀ ਹੋਈ। ਜਨਾਜ਼ੇ ਉੱਤੇ ਮੌਲਵੀ ਸਾਹਿਬ ਨੇ ਐਲਾਨ ਕੀਤਾ ਕਿ ਫੌਤ ਹੋਣ ਵਾਲਾ ਇਕੱਲਾ ਕਫੀਲ ਸੀ ਘਰ ਦਾ, ਇਹ ਫੌਤ ਹੋ ਗਿਆ। ਘਰ ਦੇ ਵਿੱਚ ਉਹਨਾਂ ਦੇ ਕੋਈ ਐਸਾ ਸਰਬਰਾਹ ਨਹੀਂ ਕਿ ਜਿਹੜਾ ਇਹਨਾਂ ਬੱਚਿਆਂ ਦਾ, ਯਤੀਮਾਂ ਦਾ ਤੇ ਬੇਵਾ ਦਾ ਸਿਲਸਿਲਾ, ਯਾਨੀ ਕਿ ਰਾਸ਼ਨ ਪਾਣੀ ਵਗੈਰਾ ਖਰਚਾਨ ਚਲਾ ਸਕੇ। ਔਰਤ ਦੀ ਇੱਜ਼ਤ ਤੱਕ, ਯਾਨੀ ਕਿ ਇਹਨਾਂ ਦੇ ਕੋਲ ਵਸਾਇਲ ਵੀ ਐਸੇ ਨਹੀਂ ਹੈ, ਲਿਹਾਜ਼ਾ ਇਹਨਾਂ ਦਾ ਕੁਝ ਅਹਿਸਾਸ ਕੀਤਾ ਜਾਵੇ। ਦੱਬਣ ਤੋਂ ਪਹਿਲਾਂ ਜਨਾਜ਼ੇ ਦੇ ਵਿੱਚ ਆਏ ਸ਼ੁਰਕਾ ਨੇ ਐਡਾ ਵੱਡਾ ਮਿਸਾਲੀ ਕਦਮ ਉਠਾਇਆ ਕਿ ਉਹਨਾਂ ਜਨਾਬਿਆਂ ਲਈ ਕਿਸੇ ਨੇ 10, ਕਿਸੇ ਨੇ 50, ਕਿਸੇ ਨੇ 100, ਕਿਸੇ ਨੇ 5000, ਮਤਲਬ ਜਿੰਨੀ ਕਿਸੇ ਦੀ ਜੇਬ ਦੇ ਵਿੱਚ ਗੁੰਜਾਇਸ਼ ਹੈ ਸੀ, ਜਨਾਬ ਉਹਨਾਂ ਨੇ ਉਹ ਸੁੱਟੇ ਪੈਸੇ ਝੋਲੀ ਦੇ ਵਿੱਚ। ਉਹਨਾਂ ਆਖਿਆ ਵੀ ਆ ਘਰ ਵਾਲੇ ਵਾਸਤੇ ਹਮਦਰਦੀ ਤੇ ਇਸ ਚੀਜ਼ ਦਾ ਨਾਂ ਹੈ। ਮੈਂ ਨਹੀਂ ਕਿ ਆਂਦਾ ਪਿਆ ਜਨਾਜ਼ਿਆਂ ਦੇ ਉੱਤੇ ਝੋਲੀ ਫੇਰੀ ਜਾਏ, ਨਹੀਂ ਨਹੀਂ ਨਹੀਂ। ਲੇਕਿਨ ਮੇਰਾ ਮਤਲਬ ਹੈ, ਅਗਰ ਤੁਸੀਂ ਅਫਸੋਸ ਵਾਸਤੇ ਜਾਂਦੇ ਹੋ, ਹਮਦਰਦੀ ਵਾਸਤੇ ਜਾਂਦੇ ਹੋ, ਤਜ਼ੀਅਤ ਵਾਸਤੇ ਜਾਂਦੇ ਹੋ, ਅਹਿਸਾਸ ਵਾਸਤੇ ਜਾਂਦੇ ਹੋ, ਤੇ ਫਿਰ ਬਿਹਤਰ ਹੈ ਕਿ ਪੂਰਾ ਹਮਦਰਦੀ ਦਾ ਮੁਜ਼ਾਹਰਾ ਕੀਤਾ ਜਾਏ। ਜਿਹੜਾ ਇਸ ਮੁਸਤਹਿਕ ਹੈ, ਇਸ ਕਾਬਲ ਹੈ, ਉਹਦੇ ਨਾਲ ਇਸ ਤਰ੍ਹਾਂ ਦੀ ਹਮਦਰਦੀ ਕੀਤੀ ਜਾਏ ਕਿ ਦੂਜੇ ਹੱਥ ਕਿਸੇ ਨੂੰ ਪਤਾ ਵੀ ਨਾ ਲੱਗੇ।